ਸਮਰਕੰਦ ਡੈਕਲੇਰੇਸ਼ਨ ਦੇ ਵਿੱਚ 6 ਨੇਸ਼ਨਸ ਨੇ ਕਜ਼ਾਕਿਸਤਾਨ, ਕਿਰਗਿਸਤਾਨ ਰਿਪਬਲਿਕ, ਪਾਕਿਸਤਾਨ, ਰਸ਼ੀਆ, ਤਾਜਿਕਸਤਾਨ ਤੇ ਉਜ਼ਬੇਕਿਸਤਾਨ। ਉਹਨਾਂ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੀ ਹਮਾਇਤ ਕੀਤੀ, ਫੁੱਲੀ ਬੈਕਿੰਗ ਉਹਨਾਂ ਨੇ ਸਾਰੇ ਹੀ ਜਿਹੜੇ ਨੇ ਉਹਨੂੰ ਐਂਡੋਰਸ ਕੀਤਾ ਸਿਵਾਏ ਇੰਡੀਆ ਤੋਂ। ਇਸ ਮਾਮਲੇ 'ਚ ਵੀ ਇੰਡੀਆ ਇਕੱਲਾ ਹੋਇਆ। ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਵੀ ਨਹੀਂ ਮਿਲੀ ਇਸ 'ਚੋਂ, ਔਰ ਈਵਨ ਈਸਟਰਨ ਫਰੰਟ ਦੇ ਉੱਤੇ ਉਹਨਾਂ ਦੇ ਆਪਣੇ ਕੌਂਸਲਰ ਦੇ ਕਹਿਣ ਮੁਤਾਬਕ ਜਿਹੜਾ ਆਪਣੀ ਥਾਂ ਤਾਂ ਛੱਡੀ ਚਾਈਨਾ ਨੂੰ, ਹੁਣ ਆਪਣੀ ਥਾਂ ਦੇ ਵਿੱਚ ਹੀ ਬਫਰ ਜ਼ੋਨ ਬਣਾ ਦਿੱਤਾ ਹੈ। ਅਸੀਂ ਪੁਆਇੰਟ 15 ਵੀ ਔਰ ਪੁਆਇੰਟ 16 ਤੋਂ ਵੀ ਪਿੱਛੇ ਹਟੇ ਹਾਂ, ਜਿੱਥੇ 50 ਸਾਲ ਤੋਂ ਸਾਡਾ ਕਬਜ਼ਾ ਸੀ। ਜਿਹੜੀ ਇੰਡੀਆ ਦੇ ਕਬਜ਼ੇ 'ਚ ਸੀ ਉਹ ਇੱਕ ਹਿੱਸਾ ਚੀਨ ਕੋਲ ਹੈ, ਤੇ ਬਾਕੀ ਚੀਨ ਇੰਡੀਆ ਨੇ ਪਿੱਛੇ ਹਟ ਕੇ ਆਪਣੀ ਟੈਰੀਟਰੀ ਦੇ ਵਿੱਚ ਹੀ ਜਿਹੜਾ ਬਫਰ ਜ਼ੋਨ ਬਣਾ ਦਿੱਤਾ। ਸਾਡੇ ਤੋਂ ਇਲਾਕਿਆਂ ਨੂੰ ਖਾਲੀ ਕਰਵਾਈ ਜਾ ਰਹੇ ਨੇ, ਔਰ ਜਿਹੜੀ 16 ਰਾਊਂਡ ਦੀ ਗੱਲਬਾਤ ਹੋਈ ਉਹਦੇ 'ਚ ਵੀ ਲੋਕਾਂ ਨੂੰ ਕੁਝ ਨਹੀਂ ਦੱਸਿਆ ਗਿਆ। ਹਾਲਾਂਕਿ ਅਸੀਂ ਕਈ ਨਸਲਾਂ ਤੋਂ ਇੱਥੇ ਰਹਿ ਰਹੇ ਹਾਂ ਤੇ ਸਾਡਾ ਹੱਕ ਬਣਦਾ ਹੈ ਕਿ ਸਾਨੂੰ ਇਸ ਬਾਰੇ ਕੁਝ ਦੱਸਿਆ ਜਾਏ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮਸ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਉਜ਼ਬੇਕਿਸਤਾਨ ਦੇ ਸ਼ਹਿਰ ਸਮਰਕੰਦ ਵਿੱਚ ਹੋਈ SCO ਮੁਲਕਾਂ ਦੀ ਮੀਟਿੰਗ ਵਿੱਚ ਭਾਰਤ ਅਲੱਗ ਥਲੱਗ ਨਜ਼ਰ ਆਇਆ। 6 ਮੈਂਬਰ ਮੁਲਕਾਂ ਨੇ ਚਾਈਨਾ ਦੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੀ ਹਮਾਇਤ ਕੀਤੀ, ਜਦੋਂ ਕਿ ਭਾਰਤ ਇਸ ਦੇ ਵਿਰੋਧ ਵਿੱਚ ਨਜ਼ਰ ਆਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤੀ ਸਿਸਟਮ ਜਿਸ ਨੂੰ ਅੱਜ ਹਿੰਦੂਤਵੀ ਸਿਸਟਮ ਕਿਹਾ ਜਾਂਦਾ ਹੈ, ਉਸ ਦਾ ਆਧਾਰ ਹੀ ਝੂਠ, ਵੱਡਾ ਝੂਠ, ਔਰ ਬਾਰ-ਬਾਰ ਉਸ ਝੂਠ ਨੂੰ ਰਿਪੀਟ ਕਰਨਾ, ਲੋਕਾਂ ਨੂੰ ਹਨੇਰੇ 'ਚ ਰੱਖਣਾ। ਵੈਸੇ ਤਾਂ ਬ੍ਰਾਹਮਣਵਾਦ ਦੀ ਜਦੋਂ ਅਸੀਂ ਰੂਹਾਨੀ ਦੁਨੀਆ ਦੇ ਵਿੱਚ ਵੀ ਦੇਖਦੇ ਹਾਂ, ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਅੰਧੀ ਰਈਅਤ ਗਿਆਨ ਵਿਹੂਣੀ ਪਾਹੇ ਪਰੇ ਮੁਰਦਾਰ, ਸੋ ਇਹ ਰਈਅਤ ਪ੍ਰਜਾ ਨੂੰ ਕਹਿੰਦੇ ਨੇ। ਔਰ ਕਿਉਂਕਿ ਐਜੂਕੇਸ਼ਨ ਦੇ ਉੱਤੇ ਬ੍ਰਾਹਮਣ ਨੇ ਪਹਿਲੇ ਦਿਨ ਤੋਂ ਕਬਜ਼ਾ ਕੀਤਾ, ਜਦੋਂ ਜਾਤ ਪਾਤੀ ਸਿਸਟਮ ਬਣਾਇਆ, ਵਿੱਦਿਆ ਦੇਣ ਦਾ ਹੱਕ ਆਪਣੇ ਕੋਲ ਰੱਖਿਆ। ਔਰ ਜੇ ਅਸੀਂ ਲਗਭਗ 4000 ਸਾਲ ਦੀ ਹਿਸਟਰੀ ਦੇਖੀਏ ਤੇ ਉਹ ਅੱਜ ਵੀ ਕਿਸੇ ਨਾ ਕਿਸੇ ਹਵਾਲੇ ਦੇ ਨਾਲ ਹੁਣ ਤੌਰ ਤਰੀਕੇ ਬਦਲ ਰਹੇ ਨੇ। ਹੁਣ ਜਿਵੇਂ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਇਲਾਹਾਬਾਦ ਯੂਨੀਵਰਸਿਟੀ 'ਚ ਬਹੁਤ ਵੱਡਾ ਜਿਹੜਾ ਉੱਥੇ ਇੱਕ ਨੇ ਸਟੂਡੈਂਟ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਸਟ੍ਰਾਈਕ ਚੱਲ ਰਹੀ ਹੈ ਕਿਉਂਕਿ ਫੀਸਾਂ 400% ਵਧਾ ਦਿੱਤੀਆਂ ਗਈਆਂ, ਕਿਉਂਕਿ ਹੁਣ ਬ੍ਰਾਹਮਣ ਨੇ ਔਰ ਉਹਨਾਂ ਦੇ ਨਾਲ ਰਲੇ ਹੋਏ ਬਾਣੀਏ ਜਿਹੜੇ ਨੇ ਸਾਰੇ ਗੁਜਰਾਤੀ, ਇਹਨਾਂ ਨੇ ਪੈਸਾ ਪੂਸਾ ਇਕੱਠਾ ਵੀ ਕਰ ਲਿਆ, ਔਰ ਇਹਨਾਂ ਨੇ ਆਲਰੇਡੀ ਮੁਲਕ ਤਾਂ ਵੇਚਿਆ, ਜਹਾਜ਼, ਗੱਡੀਆਂ, ਇਹ ਵੋ। ਹੁਣ ਐਜੂਕੇਸ਼ਨ ਨੂੰ ਪ੍ਰਾਈਵੇਟਾਈਜ਼ ਕਰਨ ਦੇ ਨਾਂ ਥੱਲੇ ਜਿਹੜਾ ਇਸ ਲੈਵਲ ਦੇ ਉੱਤੇ ਉਹ ਐਜੂਕੇਸ਼ਨ ਦੀ ਕਾਸਟ ਲਿਜਾ ਰਹੇ ਨੇ, ਤਾਂ ਕਿ ਕਾਮਨ ਕਿਸਾਨਾਂ ਦੇ ਬੱਚੇ, ਮਜ਼ਦੂਰਾਂ ਦੇ ਬੱਚੇ, ਗਰੀਬਾਂ ਦੇ ਬੱਚੇ ਉਹ ਸਿਰਫ ਹਾਈ ਸਕੂਲ ਲੈਵਲ ਤੇ ਪੜ੍ਹ ਕੇ ਜਾਂ ਤਾਂ ਛੱਲੀਆਂ ਵੇਚਣ, ਬੱਸ ਅੱਡਿਆਂ ਤੇ ਖਲੋ ਕੇ, ਜਾਂ ਮਜ਼ਦੂਰੀ ਕਰਨ, ਜਾਂ ਵੱਧ ਤੋਂ ਵੱਧ ਉਹ ਇਹ ਐਸਪਾਇਰ ਕਰਨ ਕਿ ਜੀ ਇੱਕ ਬਾਬੂ ਦਾ ਜੌਬ ਉਹਨਾਂ ਨੂੰ ਮਿਲ ਜਾਏ। ਉਹ ਕਿਤੇ ਬੈਠ ਕੇ ਨਾ ਉਹ ਸਾਇੰਟਿਸਟ ਬਣਨ, ਨਾ IT ਸੈਕਟਰ 'ਚ ਆਉਣ, ਨਾ ਦੂਜਾ। ਉਹਦੇ ਨਾਲ ਕਿਉਂਕਿ ਪ੍ਰਾਈਵੇਟ ਸੈਕਟਰ ਨੂੰ ਐਨਕਰੇਜ ਕਰਨ ਨਾਲ ਇਹ ਹੋਇਆ ਕਿ ਜਿਹੜਾ ਸਰਕਾਰੀ ਸੈਕਟਰ ਦੇ ਜੌਬ ਸੀ ਉਹਦੇ 'ਚ ਤਾਂ ਰਿਜ਼ਰਵੇਸ਼ਨ ਹੈ, ਉਹਦੇ 'ਚ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਬੈਕਵਰਡ ਕਲਾਸਿਸ, ਉਹਨਾਂ ਦੇ ਬੱਚੇ ਬੱਚੀਆਂ ਜਿਹੜੇ ਨੇ ਥੋੜ੍ਹਾ ਬਹੁਤ ਉਹਨਾਂ ਲਈ ਨੌਕਰੀਆਂ ਦੀਆਂ ਓਪਰਚੁਨਿਟੀ, ਔਰ ਉਹ ਬ੍ਰਾਹਮਣ ਦੇ ਬਰਾਬਰ ਬਹਿਣ ਦਾ ਜਿਹੜਾ ਉਹਨਾਂ ਨੂੰ ਹੱਕ ਮਿਲ ਜਾਂਦਾ ਸੀ ਜਦੋਂ ਉਹ ਨੌਕਰੀ ਉਹਨਾਂ ਨੂੰ ਮਿਲਦੇ ਸੀ। ਹੁਣ ਜਦੋਂ ਪ੍ਰਾਈਵੇਟ ਸੈਕਟਰ 'ਚ ਸਭ ਕੁਝ ਜਾ ਰਿਹਾ ਹੈ, ਤੇ ਪ੍ਰਾਈਵੇਟ 'ਚ ਤਾਂ ਕੋਈ ਰਿਜ਼ਰਵੇਸ਼ਨ ਦੇ ਪਹਿਲਾਂ ਹੀ ਤੁਸੀਂ ਡਿਪਰਾਈਵ ਕੀਤਾ। ਹੁਣ ਜੇ ਤੁਸੀਂ ਪ੍ਰਾਈਵੇਟ ਸੈਕਟਰ 'ਚ ਵੀ ਕੰਪੀਟੀਸ਼ਨ ਦੇ ਨਾਲ ਪਹੁੰਚਣਾ ਹੈ, ਤੇ ਐਜੂਕੇਸ਼ਨ ਯੂਨੀਵਰਸਿਟੀ ਲੈਵਲ ਦੀ ਇੰਨੀ ਮਹਿੰਗੀ ਕਰ ਦਿਓ ਕਿ ਉਹ ਅਫੋਰਡ ਹੀ ਨਾ ਕਰ ਸਕੇ ਕੋਈ। ਹੁਣ ਇਸ ਸਭ ਦੇ ਚੱਲਦੇ ਆ ਜਿਹੜਾ, ਔਰ ਉੱਥੇ ਬਿਲਕੁਲ ਝੂਠ ਬੋਲਿਆ ਜਾ ਰਿਹਾ। ਅਦਰਵਾਈਜ਼ ਹੋ ਰਿਹਾ ਜੀ ਅਸੀਂ ਜਿਹੜਾ ਉਹ ਇਹਨਾਂ ਨੂੰ ਸ਼ਿਕਸ਼ਤ ਬਣਾ ਰਹੇ ਹਾਂ, ਇਹਨਾਂ ਇਹ ਕਰ ਰਹੇ ਹਾਂ, ਝੂਠ ਮਾਰ ਰਹੇ ਨੇ ਸਾਡੀ ਇਕੋਨਮੀ, ਅਸੀਂ ਅਗਲੇ 30 ਸਾਲਾਂ 'ਚ ਇਸ ਇਕੋਨਮੀ ਨੂੰ ਪਿੱਛੇ ਛੱਡ ਦਿਆਂਗੇ, ਅਸੀਂ ਉਹਨੂੰ ਪਿੱਛੇ ਛੱਡਤਾ ਸੀ। ਲੇਕਿਨ ਮਤਲਬ ਉਹ ਇੰਨਾ ਪ੍ਰਚਾਰਦੇ ਨੇ, ਆਮ ਲੋਕ ਜਿਹੜੇ ਵਿਚਾਰੇ ਕੋਈ ਗੈਸ ਸਿਲੰਡਰਾਂ ਦੀ ਕੀਮਤ 'ਚ ਫਸਿਆ ਹੋਇਆ, ਕਿਸੇ ਹੋਰ 'ਚ ਫਸਿਆ ਹੋਇਆ, ਉਹਨਾਂ ਨੂੰ ਨਜ਼ਰ ਹੀ ਨਹੀਂ ਆਉਂਦਾ ਵੀ ਕੀ ਹੋ ਰਿਹਾ। ਹੁਣ ਈਵਨ ਫੋਰਨ ਪਾਲਿਸੀ ਦੇ ਹਵਾਲੇ ਨਾਲ ਜਾਂ ਭਾਰਤ ਦੀ
ਇੰਟਰਨਲ ਸਿਕਿਉਰਿਟੀ ਦੇ ਹਵਾਲੇ ਨਾਲ ਜਾਂ ਡਿਫੈਂਸ ਪਾਲਿਸੀ ਦੇ ਹਵਾਲੇ ਨਾਲ ਜਿੰਨਾ ਵੱਡਾ ਧਰੋਹ ਇਸ ਹਕੂਮਤ ਨੇ ਕਮਾਇਆ ਆਪਣੇ ਮੁਲਕ ਦੇ ਲੋਕਾਂ ਨਾਲ, ਆਪਣੇ ਸਾਰੇ ਸਿਸਟਮ ਦੇ ਨਾਲ। ਹੁਣ ਅਸੀਂ ਦੇਖਦੇ ਹਾਂ 2020 ਚ ਫਰਵਰੀ ਮਾਰਚ ਟੈਨਸ਼ਨ, ਜੂਨ ਮਹੀਨੇ ਤੱਕ ਪਹੁੰਚਦੇ ਹਾਂ ਗਲਵਾਨ ਵੈਲੀ ਦੀ ਟੱਕਰ, 20 ਇਹਨਾਂ ਦੇ ਫੌਜੀਆਂ ਦਾ ਮਾਰੇ ਜਾਣਾ, 8-10 ਇਹਨਾਂ ਦੇ ਵੱਡੇ ਅਫਸਰਾਂ ਸਮੇਤ ਜਵਾਨਾਂ ਦਾ ਪ੍ਰਿਜ਼ਨਰ ਆਫ ਵਾਰ ਬਣਨਾ। ਫਿਰ ਇੱਕ ਸੈਕਟਰ 'ਚ ਨਹੀਂ, ਈਸਟਰਨ ਲਦਾਖ ਦੇ ਕਿੰਨੇ, ਡੈਪਸੋਂਗ, ਡੈਮ ਚੌਕ, ਪੈਂਗੋਂਗ ਸੂ ਲੇਕ, ਉਸ ਤੋਂ ਪਹਿਲਾਂ 2017 ਦੇ ਵਿੱਚ ਡੋਕਲਾਮ, ਔਰ ਉਹ ਸਾਰਾ ਐਂਡ ਆ ਕੇ ਹੁੰਦਾ ਹੈ ਜਦੋਂ ਕਿ ਸਾਹਮਣੇ ਆਉਂਦਾ ਹੈ ਸਾਰੇ ਹੀ ਸੋਰਸਿਸ ਰਾਹੀਂ, ਸੈਟੇਲਾਈਟ ਇਮੇਜਸ ਰਾਹੀਂ, ਕਿ 1000 ਕਿਲੋਮੀਟਰ ਤੋਂ ਜ਼ਿਆਦਾ ਟੈਰੀਟੋਰੀ ਜਿਹਨੂੰ ਇੰਡੀਆ ਆਪਣਾ ਕਹਿੰਦਾ ਸੀ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ, ਜਿੱਥੇ ਇਹਨਾਂ ਦੀ ਜਿਹੜੀ ਹੈ ਉਹ ਪੈਟਰੋਲਿੰਗ ਹੁੰਦੀ ਸੀ, ਉਸ ਦੇ ਉੱਤੇ ਚਾਈਨਾ ਨੇ ਆਪਣੇ ਝੰਡੇ ਗੱਡ ਦਿੱਤੇ। 50,000 ਤੋਂ ਜ਼ਿਆਦਾ ਫੌਜ ਚਾਈਨਾ ਨੇ ਜਿਹੜੀ ਉਹ, ਕਿਉਂਕਿ ਤਿੱਬਤ ਹਾਈਐਸਟ ਪਲੇਟਿਊ ਤੇ ਬੈਠੇ ਨੇ, ਵਿਦਿਨ ਆਵਰਸ ਅਸੈਂਬਲ ਕਰ ਸਕਦੇ ਨੇ। ਇਹਨਾਂ ਨੇ ਇੱਕ ਪਾਸੇ ਤਾਂ ਅੱਜ ਤੱਕ ਨਾ ਇੰਡੀਅਨ ਗਵਰਨਮੈਂਟ ਨੇ, ਨਾ ਮੋਦੀ, ਨਾ ਕਿਸੇ ਹੋਰ ਡਿਫੈਂਸ ਮਿਨਿਸਟਰ ਜਾਂ ਜੈ ਸ਼ੰਕਰ ਫੋਰਨ ਮਿਨਿਸਟਰ ਕਦੇ ਨਹੀਂ ਕਿਹਾ ਕਿ ਜੀ ਸਾਡੀ ਜ਼ਮੀਨ ਚੀਨ ਦੇ ਕੋਲ ਹੈ ਜੀ। ਫਿਰ ਤਾਂ ਜਿਹੜਾ ਝੂਠ ਵੇਚਣਾ ਲੋਕਾਂ ਨੂੰ ਕਿ ਹਮ ਰਾਸ਼ਟਰ ਕੇ ਪੁੱਤਰ, ਔਰ ਨਹਿਰੂ ਨੂੰ 62 ਦੇ ਲਈ ਗਾਲਾਂ ਕੱਢ ਰਹੀਆਂ ਜੀ, 35,000 ਸਕੁਅਰ ਕਿਲੋਮੀਟਰ ਉਹਨੇ ਚੀਨ ਨੂੰ, ਫਿਰ ਤਾਂ ਪ੍ਰਚਾਰ ਖਤਮ ਹੋ ਜਾਂਦਾ। ਪਰ ਦੂਸਰੇ ਪਾਸੇ ਅਮਰੀਕਾ ਦੀ ਕੱਛ 'ਚ ਵੜ ਕੇ ਰੋਈ ਜਾਣਾ ਵੀ ਸਾਥੋਂ ਖੋਹ ਲਿਆ, ਸਾਥੋਂ ਖੋਹ ਲਿਆ, ਕੁਛ ਕਰੋ। ਅਮਰੀਕਾ ਐਗਰੈਸਿਵ ਬਿਆਨਬਾਜ਼ੀ ਕਰ ਦਿੰਦਾ, ਇਸ ਤੋਂ ਬਿਨਾਂ ਤਾਂ ਇਹਨਾਂ ਨੇ ਵੀ ਕੀ ਕਰਨਾ। ਹੁਣ ਇਸ ਸਾਰੇ ਦੇ ਚੱਲਦਿਆਂ ਚਾਈਨਾ ਦੇ ਨਾਲ ਵਾਹ ਵੀ ਪੈਣਾ। ਬਿਲਕੁਲ, ਚਾਈਨਾ ਦੁਨੀਆ ਦੀ ਦੂਸਰੀ ਵੱਡੀ ਇਕੋਨਮੀ, $15 ਟ੍ਰਿਲੀਅਨ ਦੀ, ਔਰ ਬਰਾਬਰ ਦੀ ਪਾਵਰ ਅਮਰੀਕਾ ਦੇ ਆ ਕੇ, ਉਸ ਤੋਂ ਬਿਨਾਂ ਕਿਵੇਂ। ਔਰ ਲੋਕਲ ਸਾਊਥ ਏਸ਼ੀਆ 'ਚ ਹੀ ਨਹੀਂ, ਸਾਊਥ ਈਸਟ ਏਸ਼ੀਆ 'ਚ, ਸੈਂਟਰਲ ਏਸ਼ੀਆ 'ਚ, ਔਰ ਇੱਕ ਵੱਡਾ SCO ਜਿਹੜੀ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨਸ ਦਾ ਗਰੁੱਪ, ਜਿਹਦੇ 'ਚ ਇੰਡੀਆ ਨੂੰ ਉਹਨਾਂ ਨੇ ਮੈਂਬਰਸ਼ਿਪ ਦਿੱਤੀ ਇਹਨਾਂ ਦੀ ਰਿਕੁਐਸਟ ਦੇ ਉੱਤੇ। ਹੁਣ ਅਸੀਂ ਦੇਖਿਆ ਕਿ ਉਹਦੀ ਮੀਟਿੰਗ ਸੀ ਸਮਰਕੰਦ ਦੇ ਵਿੱਚ ਉਜ਼ਬੇਕਿਸਤਾਨ 'ਚ। ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਇਹ SCO ਸਮਿਟ ਸ਼ੁਰੂ ਹੋਣ ਤੋਂ 2-3 ਦਿਨ ਪਹਿਲਾਂ ਕਿ ਜੀ 16th ਜਿਹੜੀ ਕਮਾਂਡਰ ਲੈਵਲ ਗੱਲਬਾਤ ਸੀ, ਉਹਦੇ ਨਤੀਜੇ ਦੇ ਤੌਰ ਤੇ ਗੋਗਰਾ ਹਾਈਟਸ ਦੇ ਪੁਆਇੰਟ 15 ਤੋਂ ਚੀਨ ਨੇ ਵੀ ਆਪਣੀ ਫੌਜ ਪਿੱਛੇ ਹਟਾ ਲਈ, ਇੰਡੀਆ ਨੇ ਵੀ ਪਿੱਛੇ ਹਟਾ ਲਈ, ਔਰ ਬਿਲਕੁਲ ਜਿਵੇਂ ਬਹੁਤ ਵੱਡੀ ਪ੍ਰਾਪਤੀ ਹੋ ਗਈ। ਹੁਣ ਖਬਰ ਤਾਂ ਇਹਨਾਂ ਦੇ ਮੀਡੀਆ 'ਚੋਂ ਹੀ, ਜਦੋਂ ਤੁਸੀਂ ਬਿਟਵੀਨ ਦਾ ਲਾਈਨਸ ਦੇਖਦੇ ਹੋ, ਲਦਾਖ ਸਟੈਂਡ ਆਫ, ਨੋ ਕੰਪਲੀਟ ਪੁੱਲ ਬੈਕ ਫਾਰ ਨਾਓ। ਉਹਨਾਂ ਨੇ ਕਿਹਾ ਕਿ ਜੀ ਇਹ ਅਜੇ ਬੈਨਰਜੀ ਨੇ ਟ੍ਰਿਬਿਊਨ 'ਚ ਦਿੱਤੀ ਕਿ ਵੀ ਦਾ ਡਿਸਐਨਗੇਜਮੈਂਟ ਐਟ ਗੋਗਰਾ ਹੌਟ ਸਪ੍ਰਿੰਗਸ ਪੈਟਰੋਲਿੰਗ ਪੁਆਇੰਟ 15 ਵੈਰੀਫਾਈਡ ਔਨ September 13 was only a pull back of troops by a few kilometers, कि कुछ किलोमीटर पीछे आए हैं। The stationing of troops along the LAC was the new normal and the same would be factored in the planning। ਉਹ ਗੋਲ ਮੋਲ ਗੱਲ ਕੁਛ ਨਹੀਂ। ਹੁਣ ਇੱਕ ਸਟੋਰੀ ਜਿਹੜੀ BBC ਨੇ ਤਾਂ ਨਹੀਂ ਹੈ BBC ਦੀ, ਇਹ ਹੈ ਕਿਸੇ ਉਹਨਾਂ ਦੇ ਕ੍ਰੈਡੀਬਲ ਹਿੰਦੀ ਨੈਟਵਰਕ ਦੀ NDTV ਨਾਲ ਗੱਲਬਾਤ ਕੀਤੀ। ਹੁਣ ਪ੍ਰਭਾਵ ਇਹ ਦਿੱਤਾ ਗਿਆ ਕਿ ਜਿਵੇਂ ਚਾਈਨਾ ਨੇ ਕੰਸੈਸ਼ਨ ਦੇ ਦਿੱਤਾ ਹੈ, ਸਾਨੂੰ ਵੀ ਲੱਗਾ ਵੀ ਹੋ ਸਕਦਾ ਇੱਕ ਅੱਧੇ ਪੁਆਇੰਟ ਤੇ, ਕਿਉਂਕਿ SCO ਦੀ ਮੀਟਿੰਗ ਹੋਣੀ ਸੀ ਸ਼ੰਘਾਈ ਕਾਰਪੋਰੇਸ਼ਨ ਗਰੁੱਪ ਦੀ, ਤਾਂ ਉਹਨਾਂ ਨੇ ਕਿਹਾ ਵੀ ਚਲੋ ਮੋਦੀ ਨੂੰ ਥੋੜਾ ਜਿਹਾ ਫੀਸ ਸੇਵਿੰਗ ਦੇ ਦੇਈਏ, ਪਰ ਐਕਚੁਅਲੀ ਉਹ ਵੀ ਨਹੀਂ ਹੋਇਆ। ਹੁਣ ਇਹ ਖਬਰ ਹੈ, ਔਰ ਇਹ ਗੱਲ ਜਿਹੜਾ ਲੋਕਲ ਕਾਉਂਸਲਰ ਹੈ ਉੱਥੋਂ ਦਾ, ਉਹਦਾ ਕਹਿਣਾ ਹੈ PP 15 ਨਹੀਂ 16 ਤੋਂ ਵੀ ਪਿੱਛੇ ਹਟੀ ਭਾਰਤੀ ਫੌਜ। 50 ਸਾਲਾਂ ਤੋਂ ਕਬਜ਼ੇ 'ਚ ਸੀ ਇਹ ਇਲਾਕਾ, ਲਦਾਖ ਦੇ ਕਾਉਂਸਲਰ ਦਾ ਦਾਵਾ। ਉਹਨਾਂ ਨੇ ਕਿਹਾ ਜੀ ਇਹ ਨਹੀਂ ਕਿ ਵੀ ਪੁਆਇੰਟ 15 ਉਹਨਾਂ ਨੇ ਛੱਡਿਆ, ਉਹਨਾਂ ਨੂੰ ਪੁਆਇੰਟ 16 ਵੀ ਛੱਡਤਾ ਉਹਨਾਂ ਨੇ ਚੀਨ ਦੇ ਲਈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਗੋਗਰਾ ਹਾਈਟਸ ਹੌਟ ਸਪ੍ਰਿੰਗ ਇਲਾਕੇ 'ਚ, ਜਿਹਨੂੰ ਇਹ ਕਿਹਾ ਜਾ ਰਿਹਾ ਜੀ ਅਸੀਂ ਡਿਸਐਨਗੇਜਮੈਂਟ ਕੰਪਲੀਟ ਕਰ ਲਈ ਹੈ, ਉਹਨਾਂ ਇਸ ਦੇ ਉੱਤੇ ਕਾਉਂਸਲਰ ਨੇ ਕਿਹਾ ਕਿ ਵੀ ਅਸੀਂ ਪੁਆਇੰਟ 15 ਵੀ ਔਰ ਪੁਆਇੰਟ 16 ਤੋਂ ਵੀ ਪਿੱਛੇ ਹਟੇ ਹਾਂ, ਜਿੱਥੇ 50 ਸਾਲ ਤੋਂ ਸਾਡਾ ਕਬਜ਼ਾ ਸੀ। ਔਰ ਇਹ ਕਾਉਂਸਲਰ ਨੇ ਮਿਸਟਰ ਕੌਨਚਕ ਸਟੈਨਜ਼ਨ, ਉਹਨਾਂ ਨੇ NDTV ਨਾਲ ਗੱਲ ਕਰਦਾ ਕਿਹਾ ਕਿ ਵੀ ਸਾਡੀ ਸੈਨਾ PP 16 ਤੋਂ ਵੀ ਪਿੱਛੇ ਹਟੀ ਹੈ, ਜਿੱਥੇ 50 ਸਾਲਾਂ ਤੋਂ ਪਿਛਲੇ ਪਰਮਾਨੈਂਟ ਪੋਸਟ ਸੀ। ਵੱਡਾ ਝਟਕਾ ਹੈ। ਇੱਥੇ ਜਿਹੜੀ ਹੈ ਚਰਗਾਹ ਸੀ, ਚਾਰਗਾਹ, ਜਿੱਥੇ ਚਰਵਾਏ ਜਿਹੜੇ ਨੇ ਉਹ ਆਪਣੇ ਡੰਗਰਾਂ ਨੂੰ ਚਾਰਦੇ ਨੇ, ਹੁਣ ਉਹਨੂੰ ਉਹਨਾਂ ਨੇ ਬਫਰ ਏਰੀਆ ਬਣਾ ਦਿੱਤਾ ਹੈ। ਹੁਣ ਕਿਹੜਾ ALC ਹੋਏ, ਜਿਹੜਾ
LAC ਹੋਏਗਾ, ਲਾਈਨ ਆਫ ਐਕਚੁਅਲ ਕੰਟਰੋਲ, ਤੇ ਕਿਹੜੀ ਨਵੀਂ ਪੋਸਟ, ਇਹਦਾ ਕੋਈ ਮਤਲਬ ਇਹ ਹੈ ਕਿ ਜਿਹੜੀ ਇੰਡੀਆ ਦੇ ਕਬਜ਼ੇ 'ਚ ਸੀ ਉਹ ਇੱਕ ਹਿੱਸਾ ਚੀਨ ਕੋਲ ਹੈ, ਤੇ ਬਾਕੀ ਚੀਨ ਇੰਡੀਆ ਨੇ ਪਿੱਛੇ ਹਟ ਕੇ ਆਪਣੀ ਟੈਰੀਟਰੀ ਦੇ ਵਿੱਚ ਹੀ ਜਿਹੜਾ ਬਫਰ ਜ਼ੋਨ ਬਣਾ ਦਿੱਤਾ ਹੈ। ਜੀ ਫਿਰ ਇਹ ਕਾਉਂਸਲਰ ਕਹਿ ਰਿਹਾ ਕਰੀਬ 30-40 ਕਿਲੋਮੀਟਰ ਦਾ ਇਲਾਕਾ ਬਫਰ ਜ਼ੋਨ ਬਣ ਗਿਆ, 30-40 ਕਿਲੋਮੀਟਰ। ਕੌਂਚਕ ਸਟੈਂਜ਼ਨ ਨੇ ਕਿਹਾ ਅੱਜ ਦੀ ਤਾਰੀਖ 'ਚ ਫਿੰਗਰ 4 ਫਿੰਗਰ 3 ਦੇ ਵਿਚਾਲੇ ਜਿਹੜਾ ਏਰੀਆ ਉਹ ਵੀ ਬਫਰ ਜ਼ੋਨ ਬਣ ਚੁੱਕਾ ਹੈ। PP 15 ਤੋਂ ਲੈ ਕੇ ਰੇ ਜੰਗਲਾ ਤੱਕ ਦਾ ਪੂਰਾ ਇਲਾਕਾ ਬਫਰ ਜ਼ੋਨ ਬਣਿਆ ਹੋਇਆ ਹੈ। ਇਸ ਨਾਲ ਉਹਨੇ ਕਿਹਾ, ਇਹ ਲੋਕਲ ਕਾਉਂਸਲਰ ਹੈ, ਵੀ ਸਾਡੀਆਂ ਲਾਈਵਸ ਦੇ ਉੱਤੇ ਅਸਰ ਪਏਗਾ ਕਿਉਂਕਿ ਇੱਥੇ ਅਸੀਂ, ਇਹ ਸਾਡੀ ਲੈਂਡ ਰਹੀ ਹੈ, ਅਸੀਂ ਇੱਥੇ ਸਾਡੇ ਚਰਵਾਏ ਵੀ ਡੰਗਰ ਚਰਾਉਂਦੇ ਰਹੇ ਨੇ। ਪਹਿਲੇ PP 16 ਸਾਡੀ ਪੋਸਟ ਸੀ, ਜਿੱਥੇ ਹੁਣ ਇਹ ਸ਼ਿਫਟ ਕਰ ਰਹੇ ਨੇ, ਪਤਾ ਨਹੀਂ ਸਾਡੀ ਪੋਸਟ ਕਿੱਥੇ ਆਏਗੀ, ਸਾਨੂੰ ਇਹ ਕੋਈ ਜਾਣਕਾਰੀ ਨਹੀਂ ਦਿੰਦੇ। ਸਾਡੇ ਤੋਂ ਇਲਾਕਿਆਂ ਨੂੰ ਖਾਲੀ ਕਰਵਾਈ ਜਾ ਰਹੇ ਨੇ। ਔਰ ਜਿਹੜੀ 16 ਰਾਉਂਡ ਦੀ ਗੱਲਬਾਤ ਹੋਈ ਉਹਦੇ 'ਚ ਵੀ ਲੋਕਾਂ ਨੂੰ ਕੁਝ ਨਹੀਂ ਦੱਸਿਆ ਗਿਆ, ਹਾਲਾਂਕਿ ਅਸੀਂ ਕਈ ਨਸਲਾਂ ਤੋਂ ਇੱਥੇ ਰਹਿ ਰਹੇ ਹਾਂ ਤੇ ਸਾਡਾ ਹੱਕ ਬਣਦਾ ਹੈ ਕਿ ਸਾਨੂੰ ਇਸ ਬਾਰੇ ਕੁਝ ਦੱਸਿਆ ਜਾਏ। ਹੁਣ ਇਹ ਤਾਂ ਹਕੀਕਤ ਹੈ ਕਿ ਲੱਦਾਖ ਬਾਰਡਰ ਦੇ ਉੱਤੇ ਔਰ ਖ਼ਾਸ ਤੌਰ 'ਤੇ ਜਿਹੜਾ ਪੁਆਇੰਟ 15-16 ਡਿਸਐਨਗੇਜਮੈਂਟ, ਔਰ ਉਹਨੂੰ ਇੰਡੀਅਨ ਮੀਡੀਆ 'ਚ ਇਵੇਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਸੀ ਜਿਵੇਂ ਚੀਨ ਨੂੰ ਜਿਹੜਾ ਹੈ ਉਹ ਸਟੈਪ ਬੈਕ ਕਰਵਾ ਦਿੱਤਾ। ਹੁਣ ਜਿਹੜੀ SCO ਮੀਟਿੰਗ ਸਮਰਕੰਦ ਦੇ ਵਿੱਚ ਹੋਈ, ਚੀਨ ਦਾ ਪ੍ਰੀਮੀਅਰ ਮਿਲਿਆ ਨਹੀਂ ਹੈ ਮੋਦੀ ਨੂੰ। ਉਹ ਜਿਹੜਾ ਇਹ ਵੀ ਗੱਲ ਮੁੱਕ ਗਈ ਕਿ ਜੀ ਸ਼ਾਇਦ ਇਹ ਡਿਸਐਨਗੇਜਮੈਂਟ ਦੇ ਬਹਾਨੇ ਮੋਦੀ ਦੀ ਉਹਦੇ ਨਾਲ ਮੁਲਾਕਾਤ ਹੋਈ। ਹੁਣ ਇਹ SCO ਚਾਈਨਾ ਹੈਡਡ ਬਾਡੀ ਹੈ ਔਰ ਜ਼ਾਹਰ ਹੈ ਕਿ ਚਾਈਨਾ ਦਾ ਜਿਹੜਾ ਡ੍ਰੀਮ ਪ੍ਰੋਜੈਕਟ ਹੈ ਔਰ ਜਿਹਦੇ ਤੇ ਉਹਨਾਂ ਨੇ ਬਹੁਤ ਇਨਵੈਸਟਮੈਂਟ ਕੀਤੀ ਹੈ, $380 ਬਿਲੀਅਨ ਦਾ ਉਹਨਾਂ ਦਾ ਬਜਟ ਹੈ। ਪਾਕਿਸਤਾਨ ਨਾਲ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ, ਅਦਰਵਾਈਜ਼ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ। ਹੁਣ ਇਸ ਸਾਰੇ ਦੇ ਵਿੱਚ ਇਹਨਾਂ ਦੇ ਆਪਣੇ ਮੀਡੀਆ ਦੀ ਖਬਰ, ਰਾਇਟਰ ਇੰਟਰਨੈਸ਼ਨਲ ਨਿਊਜ਼, ਕਿ ਭਾਈ ਸਮਰਕੰਦ ਡੈਕਲੇਰੇਸ਼ਨ ਦੇ ਵਿੱਚ 6 ਨੇਸ਼ਨਸ ਨੇ, ਕਜ਼ਾਕਿਸਤਾਨ, ਕਿਰਗਿਸਤਾਨ ਰਿਪਬਲਿਕ, ਪਾਕਿਸਤਾਨ, ਰਸ਼ੀਆ, ਤਾਜ਼ਿਕਸਤਾਨ ਤੇ ਉਜ਼ਬੇਕਿਸਤਾਨ, ਉਹਨਾਂ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੀ ਹਮਾਇਤ ਕੀਤੀ, ਫੁੱਲੀ ਬੈਕਿੰਗ ਉਹਨਾਂ ਨੇ ਸਾਰੇ ਹੀ ਜਿਹੜੇ ਨੇ ਉਹਨੂੰ ਐਂਡੋਰਸ ਕੀਤਾ ਸਿਵਾਏ ਇੰਡੀਆ ਤੋਂ। ਸੋ ਇਹਦਾ ਮਤਲਬ ਇਹ ਹੈ ਕਿ ਵੀ ਇਹੀ ਨਹੀਂ ਕਿ ਸਾਊਥ ਏਸ਼ੀਆ 'ਚ ਇੰਡੀਆ ਬਿਲਕੁਲ ਅਲੱਗ ਥਲੱਗ ਹੈ। ਈਵਨ SCO ਦੇ ਵਿੱਚ ਜਿਹੜੇ ਸਾਰੇ ਹੀ ਉਹਨਾਂ ਦੇ ਮੈਂਬਰ ਦੇਸ਼ ਨੇ, ਉਹਨਾਂ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੀ ਹਮਾਇਤ ਕੀਤੀ ਹੈ। ਹਾਲਾਂਕਿ ਆਇਆ ਜੀ 121 ਪੁਆਇੰਟ ਦਾ ਡੈਕਲੇਰੇਸ਼ਨ, ਜਿਹਦੇ 'ਚ ਸੈਂਟਰਲ ਏਸ਼ੀਆ ਔਰ ਦੂਜੇ ਤੀਜੇ ਉਹ ਸਾਰਿਆਂ ਨੇ ਜੁਆਇੰਟ ਡੈਕਲੇਰੇਸ਼ਨ ਦਿੱਤੀ। ਪਰ ਇਸ ਸਾਰੇ 'ਚੋਂ ਇੰਡੀਆ ਦੇ ਲਈ ਇੱਕ ਵੱਡਾ ਮੂੰਹ 'ਤੇ ਚਪੇੜ ਹੈ ਕਿ ਇਸ ਮਾਮਲੇ 'ਚ ਵੀ ਇੰਡੀਆ ਇਕੱਲਾ ਹੋਇਆ। ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਵੀ ਨਹੀਂ ਮਿਲੀ ਇਸ 'ਚੋਂ, ਔਰ ਈਵਨ ਈਸਟਰਨ ਫਰੰਟ ਦੇ ਉੱਤੇ ਉਹਨਾਂ ਦੇ ਆਪਣੇ ਕਾਉਂਸਲਰ ਦੇ ਕਹਿਣ ਮੁਤਾਬਕ ਜਿਹੜਾ ਆਪਣੀ ਥਾਂ ਤਾਂ ਛੱਡੀ ਚਾਈਨਾ ਨੂੰ, ਹੁਣ ਆਪਣੀ ਥਾਂ ਦੇ ਵਿੱਚ ਹੀ ਬਫਰ ਜ਼ੋਨ ਬਣਾ ਦਿੱਤਾ ਹੈ। ਹੁਣ ਭਾਰਤ ਮਾਤਾ ਦੇ ਬਹਾਦਰ ਸਪੁੱਤਰਾਂ ਤੋਂ ਹੋਰ ਕੀ ਆਸ ਕੀਤੀ ਜਾ ਸਕਦੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।